ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੇਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜੋ ਤੂਫਾਨ ਆਇਆ ਹੋਇਆ ਸਦਰਨ ਕੈਲੀਫੋਰਨੀਆ ਦੇ ਵਿੱਚ, ਹਰੀਕੇਨ ਹਿਲਰੀ, ਉਹਨੂੰ ਲੈ ਕੇ ਇਸ ਸਟਾਰਮ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਹੋਇਆ। ਹਵਾ ਬਹੁਤ ਤੇਜ਼ ਚੱਲੀਆਂ, ਫਲੱਡਿੰਗ ਬਹੁਤ ਸਾਰੇ ਏਰੀਏ ਦੇ ਵਿੱਚ ਹੋ ਗਈ ਹੈਗੀ ਆ। ਪਾਵਰਫੁਲ ਵੈਦਰ ਸਿਸਟਮ ਪੂਰਾ ਵੈਸਟਰਨ ਯੂਨਾਈਟਿਡ ਸਟੇਟ ਚੋਂ ਹੁੰਦਾ ਹੋਇਆ ਹੁਣ ਅੱਗੇ ਵੱਧ ਰਿਹਾ ਹੈਗਾ ਆਈਡਾਹੋ ਵੱਲ ਨੂੰ, ਨਾਰਥ ਵਰਡ ਆਈਡਾਹੋ। 16 ਮਿਲੀਅਨ ਲੋਕਾਂ ਨੂੰ ਇਸ ਨੇ ਅਫੈਕਟ ਕੀਤਾ ਹੈਗਾ। ਕਹਿੰਦੇ ਵੀ ਹਿਸਟੋਰਿਕ ਰੇਨਫਾਲ ਇਸ ਏਰੀਏ ਦੇ ਵਿੱਚ ਹੋਈ ਆ। ਸਕੂਲਸ ਜੋ ਸੀ ਉਹ ਅੱਜ ਬੰਦ ਕਰ ਦਿੱਤੇ ਗਏ ਸੀ ਲਾਸ ਐਂਜਲਸ ਦੇ ਵਿੱਚ। ਹੁਣ ਜੋ ਹਿਲਰੀ ਹੈਗਾ ਸਟਾਰਮ ਬੜੀ ਤੇਜ਼ੀ ਦੇ ਨਾਲ ਇੱਥੋਂ ਮੂਵ ਹੋ ਰਿਹਾ ਹੈਗਾ। ਇਸ ਤੋਂ ਬਿਨਾਂ ਇੱਕ ਭੁਚਾਲ ਵੀ ਆਇਆ, ਉਹ ਸਵੇਰੇ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ। 1 ਦਰਜਨ ਦੇ ਕਰੀਬ ਲੋਕਾਂ ਨੂੰ ਰੈਸਕਿਊ ਵੀ ਕੀਤਾ ਗਿਆ ਹੈਗਾ ਜੋ ਇੱਕ ਸੀਨੀਅਰ ਬੋਰਡਿੰਗ ਕੇਅਰ ਫੈਸਿਲਿਟੀ ਦੇ ਵਿੱਚ ਰਹਿੰਦੇ ਆ ਤੇ ਉਹ ਮੱਡ ਦੇ ਵਿੱਚ ਫਸ ਗਏ ਸੀ ਕਿਉਂਕਿ ਮੱਡ ਸਲਾਈਡ ਹੋਇਆ ਸੀਗਾ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਰੈਗੂਲਰ ਬਰੀਫਿੰਗ ਰਿਸੀਵ ਕੀਤੀ ਆ ਹਿਲਰੀ ਹਰੀਕੇਨ ਦੇ ਉੱਤੇ। ਵਾਰ-ਵਾਰ ਉਹ ਫੀਮਾ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ। ਔਰੀਗਨ ਐਮਰਜੈਂਸੀ ਆਫੀਸ਼ੀਅਲਸ ਵੀ ਬਹੁਤ ਜ਼ਿਆਦਾ ਕੰਸਰਨਡ ਆ ਫਲੱਡਿੰਗ ਕਰਕੇ। ਇਸ ਇੰਨਾ ਤੇਜ਼ੀ ਦੇ ਨਾਲ ਜਿਹੜਾ ਪਾਣੀ ਆ ਬਹੁਤ ਛੋਟੇ ਸਮੇਂ ਦੇ ਵਿੱਚ ਫੈਲਦਾ ਆ, ਉਸ ਕਰਕੇ। ਤੇ ਹਿਲਰੀ ਬਿਕਮਸ ਰੇਨੀਐਸਟ ਟ੍ਰੋਪੀਕਲ ਸਟਾਰਮ ਇਨ ਨਵਾਡਾ ਹਿਸਟਰੀ। ਨਵਾਡਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮੀਂਹ ਪਿਆ ਇਹਦੇ ਨਾਲ 8.70 ਇੰਚ ਲੀ ਕੈਨੀਅਨ ਨਵਾਡਾ ਦੇ ਵਿੱਚ, ਤੇ ਪਹਿਲਾਂ ਦਾ ਜਿਹੜਾ ਰੈਕਡ ਹੈਗਾ 4.36 ਹੈਗਾ ਆ ਅਨਮੈਨ ਟ੍ਰੋਪੀਕਲ ਸਿਸਟਮ 1906 ਦੇ ਵਿੱਚ ਹੋਇਆ ਸੀਗਾ। ਲਾਸ ਐਂਜਲਸ ਐਂਜਲਸ ਗੇਮ ਪੋਸਟਪੋਨ ਕਰ ਦਿੱਤੀ ਗਈ ਆ ਹਿਲਰੀ ਦੇ ਆਫਟਰਮਾਥ ਤੋਂ ਬਾਅਦ। ਜੀ 80% ਦੇ ਕਰੀਬ ਜੋ ਕਸਟਮਰ ਆ ਉਹਨਾਂ ਦੇ 3 ਸਟੇਟਾਂ ਦੇ ਵਿੱਚ ਬਿਜਲੀ ਆ ਰੀਸਟੋਰ ਕਰ ਦਿੱਤੀ ਗਈ ਹੈ। ਇਹ ਕਾਫੀ ਲੋਕਾਂ ਦੀ ਬਿਜਲੀ ਜਿਹੜੀ ਉਹ ਗੁੱਲ ਹੋਈ ਸੀ। ਤਕਰੀਬਨ 3 ਲੱਖ ਲੋਕ ਇੱਕ ਟਾਈਮ ਦੇ ਉੱਤੇ ਬਿਜਲੀ ਤੋਂ ਬਗੈਰ ਸੀ, ਜਿਨ੍ਹਾਂ ਚੋਂ 80% ਲੋਕਾਂ ਨੂੰ ਦੁਬਾਰਾ ਬਿਜਲੀ ਜਿਹੜੀ ਮੁਹੱਈਆ ਕਰਾਈ ਗਈ ਹੈ। ਇਲੈਕਟ੍ਰਿਕ ਕੰਪਨੀ ਜਿਹੜੀ ਮੈਕਸੀਕੋ ਦੀ ਆ, ਉਹਨਾਂ ਨੇ ਇਸ ਦੇ ਬਾਰੇ ਦੱਸਿਆ ਆ। ਸੋ ਲੋਕ ਕਈ ਜਾ ਵੀ ਰਹੇ ਨੇ LA ਨੂੰ। ਉਧਰੋਂ ਭਾਈ ਦੱਸਿਓ ਵੀ ਜ਼ਰੂਰ ਵੀ ਉੱਥੇ ਅਪਡੇਟ ਤੁਹਾਡੇ ਹਿਸਾਬ ਦੇ ਨਾਲ ਕਿੱਦਾਂ ਦੀ ਜਿਹੜੀ ਉਹ ਰਹੀ ਹੈਗੀ ਆ, ਤੇ ਕੀ ਅਪਡੇਟ ਜਿਹੜੀ ਉਹ ਚੱਲ ਰਹੀ ਆ। ਤੁਸੀਂ ਕਿੱਦਾਂ ਦਾ ਉੱਥੇ ਮੌਸਮ ਨੂੰ ਜਿਹੜਾ ਉਹ ਦੇਖਿਆ ਹੈਗਾ ਆ। ਸੋ ਦਰਜਨ ਤੋਂ ਵੱਧ ਲੋਕਾਂ ਨੂੰ ਰੈਸਕਿਊ ਵੀ ਕੀਤਾ ਗਿਆ ਆ, ਤੇ ਇਹ ਜਿੱਦਾਂ ਸਟਾਰਮ ਆ ਹੁਣ ਅਪਵਰਡਸ ਤੁਰ ਚੁੱਕਾ ਆ। ਇਸ ਟੈਕਸਸ ਵੀ ਇਸ ਟ੍ਰੋਪੀਕਲ ਸਟਾਰਮ ਦੇ ਕਰਕੇ ਟਿਊਜ਼ਡੇ ਦੀ ਮਾਰਨਿੰਗ ਦੇ ਲਈ ਉਹਨਾਂ ਨੇ ਉੱਥੇ ਵਾਰਨਿੰਗਸ ਜਿਹੜੀਆਂ ਆ ਉਹ ਜਾਰੀ ਕੀਤੀਆਂ ਆ। ਕਾਫੀ ਜ਼ਿਆਦਾ ਮੀਂਹ ਇਸ ਕਰਕੇ ਪੈ ਰਿਹਾ ਹੈਗਾ ਆ। ਬਾਕੀ ਉੱਦਾਂ ਜਿੱਦਾਂ ਹਰਜੋਤ ਸਿੰਘ ਜੀ ਡਰ ਸੀ ਜਿੱਦਾਂ ਇਸ ਨੂੰ ਲੈ ਕੇ, ਉਸ ਦਾ ਜਿਹੜਾ ਕਾਫੀ ਬਚਾ ਰਿਹਾ ਆ। ਇਹ ਇੱਕ ਚੰਗੀ ਜਿਹੜੀ ਚੀਜ਼ ਰਹੀ ਆ ਵੀ ਕਾਫੀ ਬਚਾਅ ਜਿਹੜਾ ਉਹ ਰਹਿ ਗਿਆ। ਆਲਦੋ ਨੁਕਸਾਨ ਜਿਹੜਾ ਜ਼ਰੂਰ ਹੋਇਆ, ਪਰ ਕਾਫੀ ਜਿਹੜਾ ਬਚਾਅ ਆ ਉਹ ਰਿਹਾ ਉਧਰ। ਜੀ ਹਰਜੋਤ ਸਿੰਘ ਜੀ। ਸੋ ਜਿਹੜਾ ਹਰੀਕੇਨ ਉਹ ਤੋਂ ਬਾਅਦ ਅਰਥਕੁਏਕ ਆਇਆ, ਉਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਆ ਲੋਕ ਘਬਰਾਏ ਹੋਏ ਸੀ ਸਦਰਨ ਕੈਲੀਫੋਰਨੀਆ ਦੇ ਵਿੱਚ। ਪਹਿਲਾ ਦਿਨ ਹੀ ਅੱਜ ਸਕੂਲ ਦਾ ਸੀਗਾ, ਉਸ ਨੂੰ ਡਿਲੇ ਵੀ ਕੀਤਾ ਗਿਆ। ਡੋਜਰ ਦਾ ਸਟੇਡੀਅਮ ਪੂਰੀ ਤਰ੍ਹਾਂ ਫਲੱਡ ਹੋ ਗਿਆ। ਬਹੁਤ ਸਾਰੇ ਜਿਹੜੇ ਆਪਣੇ ਲਾ ਮੇਕਰਸ ਆ ਉੱਥੇ ਸੈਕਰਾਮੈਂਟੋ ਦੇ ਵਿੱਚ ਹੁਣ ਸੈਸ਼ਨ ਚੱਲ ਰਿਹਾ, ਉਹ ਇਸ ਹਰੀਕੁਏਕ ਉਹਨੂੰ ਕਹਿੰਦੇ ਆ ਵੀ ਹਰੀਕੇਨ ਆਇਆ ਪਲੱਸ ਅਰਥਕੁਏਕ ਆਇਆ, ਉਹਦੇ ਕਰਕੇ ਉੱਥੇ ਪਹੁੰਚ ਨਹੀਂ ਸਕੇ। ਕੈਲੀਫੋਰਨੀਆ ਦੇ 84 ਸਾਲਾਂ ਦੇ ਇਤਿਹਾਸ ਵਿੱਚ ਇਹ 84 ਸਾਲਾਂ ਬਾਅਦ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਇਸ ਟਾਈਮ ਹੋਇਆ ਹੈ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਟਰੰਪ ਹੁਣਾਂ ਦੀ ਜਾਰਜੀਆ ਇਲੈਕਸ਼ਨ ਦੀ ਇੰਟਰਫੀਅਰੈਂਸ ਕੇਸ ਦੇ ਮਾਮਲੇ ਵਿੱਚ ਟਰੰਪ ਹੁਣਾਂ ਦਾ ਬੌਂਡ $2 ਲੱਖ ਦੇ ਉੱਤੇ ਰੱਖਿਆ ਗਿਆ ਹੈਗਾ ਆ। ਉਧਰ ਨਾਲ ਹੀ ਟਰੰਪ ਹੁਣਾਂ ਦੇ ਜਿਹੜਾ ਇੱਕ ਸਾਥੀ ਲਾਇਰ ਸੀਗਾ ਜੌਨ ਈਸਟਮੈਨ, ਉਸ ਦਾ ਜਾਰਜੀਆ ਇਲੈਕਸ਼ਨ ਕੇਸ ਦੇ ਵਿੱਚ $1 ਲੱਖ ਰੱਖਿਆ ਗਿਆ ਆ। ਕਈ ਜਿਹੜੇ ਇਹ ਵਕੀਲ ਜਿਨ੍ਹਾਂ ਨੂੰ ਹੁਣ ਇੰਡਾਈਟ ਕੀਤਾ ਗਿਆ ਆ, ਉਹ ਇਹ ਮੰਗ ਕਰ ਰਹੇ ਆ ਟਰੰਪ ਹੁਣਾਂ ਤੋਂ, ਭਾਈ ਵੀ ਹੁਣ ਸਾਡਾ ਜਿਹੜਾ ਖਰਚਾ ਆ ਉਹ ਤੁਸੀਂ ਜਿੱਦਾਂ ਆਪਣਾ ਖਰਚਾ
ਵਕੀਲਾਂ ਦਾ ਜਾਂ ਇਸ ਲੀਗਲ ਫੀਸ ਦਾ ਕਰ ਰਹੇ ਹਾਂ, ਸਾਡਾ ਖਰਚਾ ਵੀ ਹੁਣ ਤੁਸੀਂ ਆਪਣੀਆਂ ਹੀ ਜਿਹੜੀ ਇਸ ਲੀਗਲ ਫੀਸ ਕੈਂਪੇਨ ਮਨੀ ਦੇ ਵਿੱਚੋਂ ਕੀਤਾ ਜਿਹੜਾ ਉਹ ਜਾਵੇ। ਸੋ ਜਾਰਜੀਆ ਦੇ ਵਿੱਚ ਫੁਲਟਨ ਕਾਊਂਟੀ ਦੇ ਵਿੱਚ ਕੀ ਟਰੰਪ ਹੁਣੀ ਆਪ ਉੱਥੇ ਜਾਣਗੇ, ਕੀ ਤਸਵੀਰ ਖਿੱਚੀ ਜਾਊਗੀ, ਹੱਥਕੜੀ ਲੱਗੂਗੀ ਕਿ ਨਹੀਂ, ਇਹ ਸੇਮ ਉੱਦਾਂ ਦਾ ਇੱਕ ਵਾਰੀ ਫੇਰ ਰੌਲਾ ਰੱਪਾ ਆ ਉਹ ਪੈ ਰਿਹਾ ਹੈਗਾ ਆ। ਸੋ ਅੱਗੇ ਦੇਖੋ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ, ਪਰ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੂੰ ਸ਼ੁੱਕਰਵਾਰ ਤੱਕ ਦੀ ਡੈਡਲਾਈਨ ਜਿਹੜੀ ਦਿੱਤੀ ਗਈ ਆ ਸਰੈਂਡਰ ਕਰਨ ਦੇ ਲਈ ਇਸ ਜਾਰਜੀਆ ਇਲੈਕਸ਼ਨ ਦੇ ਕੇਸ ਦੇ ਵਿੱਚ, ਜਿੱਥੇ $2 ਲੱਖ ਦਾ ਉਹਨਾਂ ਦਾ ਬੌਂਡ ਰੱਖਿਆ ਗਿਆ। ਖੁਦ ਟਰੰਪ ਕਹਿੰਦੇ ਆ ਇਸ ਦੇ ਵਿੱਚ ਮੰਨ ਗਏ ਨੇ, ਤੇ ਇਸ ਦੇ ਨਾਲ ਕਈ ਜਿਹੜੀਆਂ ਹੋਰ ਕੰਡੀਸ਼ਨਸ ਆ ਉਹਨਾਂ ਨੂੰ ਰਿਲੀਜ਼ ਜਿਹੜਾ ਆ ਉਹ ਕੀਤਾ ਵੀ ਗਿਆ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਜੈਲੋ ਕੰਪਨੀ ਹੈਗੀ ਆ, ਜੈਲੋ ਕਾਰਪੋਰੇਸ਼ਨ ਟਰੱਕਾਂ ਦੀ ਕੰਪਨੀ, ਸਾਰਿਆਂ ਨੂੰ ਪਤਾ ਵੀ 30,000 ਤੋਂ ਵੱਧ ਉਹਦੇ EMPLOYEE ਸੀਗੇ। ਸੋ ਹੁਣ ਜੋ ਲੋਕ ਲੇ ਆਫ ਹੋ ਗਏ ਆ ਉਹਨਾਂ ਨੂੰ ਜੌਬਸ ਲੱਭਣੀਆਂ ਬੜੀਆਂ ਹਾਰਡ ਆ। ਇੱਕ ਤਾਂ ਟਰੱਕਿੰਗ ਇੰਡਸਟਰੀ ਵੈਸੇ ਹੀ ਬਹੁਤ ਸਲੋ ਹੈਗੀ ਆ, ਉੱਪਰੋਂ 30,000 ਦੇ ਕਰੀਬ ਜੋ ਡਿਫੰਕਟ ਟਰਾਂਸਪੋਰਟੇਸ਼ਨ ਕੰਪਨੀ ਜੈਲੋ ਦੇ EMPLOYEES ਆ ਉਹ ਆਪਣੇ ਨੌਕਰੀਆਂ ਲੱਭ ਰਹੇ ਹੈਗੇ ਆ, ਤੇ ਕਈਆਂ ਨੂੰ ਸੇਵਰੈਂਸ ਪੇ ਤਾਂ ਮਿਲਣੀ ਹੈਗੀ ਆ, ਪਰ ਲੋਕ ਕਹਿੰਦੇ ਵੀ ਅਸੀਂ 30 ਸਾਲ ਤੋਂ ਕੰਮ ਕਰ ਰਹੇ ਸੀ ਤੇ ਹੁਣ ਆਪਾਂ ਜਿਹੜੀ ਜੌਬ ਆ ਉਹ ਕਿੱਥੇ ਲੱਭਣੀ ਹੈਗੀ ਆ। ਬਹੁਤ ਸਾਰੇ ਟਰੱਕ ਡਰਾਈਵਰ ਕੈਬਸ ਦੇ ਵਿੱਚ ਸੌ ਰਹੇ ਆ, ਸ਼ਾਬਰ ਉਹ ਟਰੱਕਿੰਗ ਜੋ ਟਰੱਕ ਸਟਾਪ ਆ ਉਹਨਾਂ ਦੇ ਉੱਤੇ ਕਰ ਰਹੇ ਹੈਗੇ। ਜੀ, ਬੀਤੇ ਦਿਨੀ ਇੱਕ ਸਟੋਰ ਦੇ ਉੱਤੇ 66 ਸਾਲਾਂ ਦੀ ਲੌਰਾ ਐਨ ਕਾਲਟਨ ਉਸ ਨੂੰ ਜਿਹੜਾ ਉਹ ਮਾਰ ਦਿੱਤਾ ਗਿਆ, ਗੋਲੀ ਮਾਰ ਦਿੱਤੀ ਗਈ, ਕਿਉਂਕਿ ਉਸ ਨੇ ਆਪਣੀ ਜਿਹੜੇ ਸਟੋਰ ਦੇ ਵਿੱਚ ਪ੍ਰਾਈਡ ਫਲੈਗ ਲਗਾਏ ਸੀ। ਬੇਸਿਕਲੀ ਜਿਹਨੂੰ ਆਪਾਂ ਕਹਿੰਦੇ ਆ ਵੀ LGBTQ ਕਮਿਊਨਿਟੀ ਆ ਉਸ ਦੇ ਉਸ ਦੇ ਹੱਕ ਦੇ ਵਿੱਚ ਸੀਗੀ। ਟਰੈਵਿਸ ਇਕਾਗੁਚੀ 27 ਸਾਲਾਂ ਦੀ, ਉਸ ਦੇ ਉੱਤੇ ਹੁਣ ਦੋਸ਼ ਲਗਾਏ ਜਾ ਰਹੇ ਆ ਕਥਿਤ ਤੌਰ ਦੇ ਉੱਤੇ ਵੀ ਇਸ ਨੇ, ਇਹ 27 ਸਾਲਾਂ ਦੇ ਟਰੈਵਿਸ ਨੇ ਇਹ 66 ਸਾਲਾ ਲੌਰਾ ਨੂੰ ਜਿਹੜਾ ਉਹ ਮਾਰ ਦਿੱਤਾ ਹੈ। ਬੀਤੇ ਸ਼ੁੱਕਰਵਾਰ ਦੀ ਇਹ ਜਿਹੜੀ ਘਟਨਾ ਦੱਸੀ ਜਾਂਦੀ ਆ, ਸੈਨ ਬਰਨਾਰਡੀਨੋ ਕਾਊਂਟੀ ਦੇ ਵਿੱਚ ਇਹ ਘਟਨਾ ਵਾਪਰੀ। ਉੱਥੋਂ ਦੇ ਜਿਹੜੇ ਸ਼ੈਰਿਫ ਨੇ ਸ਼ੈਨਨ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਅੱਜ ਕਰਦੇ ਹੋਏ ਇਸ ਬਾਰੇ ਦੱਸਿਆ ਹੈਗਾ ਆ। ਇਕਾਗੁਚੀ ਕਹਿੰਦੇ ਵੀ ਕਾਲਟਨ ਦੇ ਸਟੋਰ ਦੇ ਉੱਤੇ ਆ ਕੇ ਉਸਨੇ ਗੋਲੀ ਚਲਾਈ ਤੇ ਮਾਰ ਕੇ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਦੌੜ ਗਏ। ਸੋ ਹੁਣ ਉਸ ਦੀ ਭਾਲ ਜਿਹੜੀ ਉਹ ਚੱਲ ਰਹੀ ਆ। ਸੀਡਰ ਗਲੈਨ ਦੇ ਰਹਿਣ ਵਾਲਾ ਇਹ ਟਰੈਵਿਸ ਇਕਾਗੁਚੀ ਕੈਲੀਫੋਰਨੀਆ ਦਾ ਹੀ ਨਿਵਾਸੀ ਸੀਗਾ, ਤੇ ਇਹਦਾ ਇਤਿਹਾਸ ਕਹਿੰਦੇ ਹਿਸਟਰੀ ਇਹ ਰਹੀ ਆ, ਉਹ ਪਹਿਲਾਂ ਵੀ LGBTQ ਕਮਿਊਨਿਟੀ ਦੇ ਉਲਟ ਕਾਫੀ ਜਿਹੜੀਆਂ ਆ ਪੋਸਟ ਆ ਉਹ ਪਾਉਂਦਾ ਰਿਹਾ ਆ। ਅਗਲੀ ਖਬਰ ਵੱਲ ਚਲੀਏ ਤੇ ਸੈਨ ਫਰਾਂਸਿਸਕੋ ਤੋਂ ਆ ਰਹੀ ਆ। ਸੈਨ ਫਰਾਂਸਿਸਕੋ ਦੇ ਵਿੱਚ ਲਾ ਮੇਕਰਸ ਨੇ ਇੱਕ ਬਿੱਲ ਨੂੰ ਰੋਕ ਲਿਆ ਜਿਹਦੇ ਮੁਤਾਬਕ ਜੋ ਬੇ ਏਰੀਏ ਦੇ ਬ੍ਰਿਜ ਟੋਲ ਸੀ ਉਹਨਾਂ ਨੇ ਵਧਣਾ ਸੀ। ਸੋ ਲੋਕਾਂ ਨੇ ਰੌਲਾ ਬਹੁਤ ਪਾਇਆ। ਸਟੇਟ ਸੈਨੇਟਰ ਸਕਾਟ ਵੀਨਰ, ਅਸੈਂਬਲੀ ਮੈਂਬਰ ਲੋਰੀ ਵਿਲਸਨ ਸੂਜ਼ਨ ਸਿਟੀ ਤੋਂ ਹੈਗੀ ਆ, ਇਹਨਾਂ ਨੇ ਜੁਆਇੰਟ ਸਟੇਟਮੈਂਟ ਜਾਰੀ ਕੀਤੀ ਹੈ ਵੀ ਸਟੇਟ ਬਿੱਲ 532 ਇਹਦੇ ਉੱਤੇ ਅਸੀਂ ਪੌਜ਼ ਕਰਨ ਜਾ ਰਹੇ ਹੈਗੇ ਆ, ਤੇ ਇਸ ਤੋਂ ਬਾਅਦ ਹੋਰ ਕੋਸ਼ਿਸ਼ਾਂ ਕਰਾਂਗੇ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਟ੍ਰੈਟਜੀਜ਼ ਬਣਾਈਆਂ ਜਾ ਸਕਣ ਤਾਂ ਕਿ ਜੋ ਫੰਡਿੰਗ ਆ ਉਹ ਚੱਲਦੀ ਰਹੇ। ਤੇ ਜੇ ਬਿੱਲ ਪਾਸ ਹੋ ਜਾਂਦਾ ਉਹਦੇ ਨਾਲ $1.5 ਹੋਰ ਟੋਲ ਟੈਕਸ ਵੱਧ ਜਾਣਾ ਸੀ। ਬੇ ਏਰੀਆ ਬ੍ਰਿਜ ਦੇ ਜਿੱਦਾਂ 5 ਸਾਲਾਂ ਲਈ ਇਹ ਵਧਣਾ ਸੀ, ਤੁਹਾਨੂੰ ਪਤਾ ਹੀ ਆ ਜਦ ਇੱਕ ਵਾਰੀ ਵੱਧ ਜਾਏ ਤੇ ਫਿਰ ਉਹ ਘਟਦਾ ਨਹੀਂ ਹੈਗਾ। $180 ਮਿਲੀਅਨ ਦਾ ਰੈਵਨਿਊ ਬੇ ਏਰੀਆ ਟ੍ਰਾਂਜ਼ਿਟ ਏਜੰਸੀ ਦੇ ਕੋਲ ਪਹੁੰਚਣਾ ਸੀਗਾ। ਸੋ ਲਾਸਟ ਮਿੰਟ ਜਿਹੜੀ ਬਜਟ ਡੀਲ ਚੱਲ ਰਹੀ ਸੀ ਉਹਦੇ ਵਿੱਚ ਉਹਨਾਂ ਨੇ ਇਸ ਨੂੰ ਹੋਲਡ ਕਰ ਲਿਆ ਹੈ ਜੀ। ਕਰੂਜ਼ ਕਰਕੇ ਇੱਕ ਕੰਪਨੀ ਆ, ਉਹ ਸੈਨ ਫਰਾਂਸਿਸਕੋ ਦੀ ਇਹ ਜਿਹੜੀ ਰੋਬੋ ਟੈਕਸੀਜ਼ ਆ, ਬੇਸਿਕਲੀ ਬਗੈਰ ਆਈ ਥਿੰਕ ਡਰਾਈਵਰ ਤੋਂ ਹੁੰਦੀ ਹੈ, ਆਟੋਨਮਸ ਕਰੂਜ਼ ਦੇ ਜਿਹੜੇ ਵਹੀਕਲ ਆ ਉਹ ਆਪਣੇ ਫਲੀਟ ਨੂੰ ਅੱਧਾ ਕਰਨ ਜਾ ਰਹੀ ਆ, ਕੱਟ ਕਰੂਗੀ, ਕਿਉਂਕਿ ਰੋਬੋ ਟੈਕਸੀਜ਼ ਦੇ ਬਹੁਤ ਸਾਰੇ ਜਿਹੜੇ ਕ੍ਰੈਸ਼ਿਸ ਦੇ ਮਾਮਲੇ ਸਾਹਮਣੇ ਆਏ ਆ। ਸਟੇਟ ਦਾ ਜਿਹੜਾ DMV ਆ ਉਹਨਾਂ ਨੇ ਹੀ ਮੰਗ ਕੀਤੀ ਸੀ ਇਸ ਕੰਪਨੀ ਨੂੰ ਆਟੋਨਮਸ ਵਹੀਕਲ ਵਾਲੀ, ਜਦੋਂ ਇਹ ਇੱਕ ਹੋਰ ਐਮਰਜੈਂਸੀ ਵਹੀਕਲ ਦੇ ਨਾਲ ਜਾ ਟਕਰਾਈ ਸੀਗੀ। ਦੇਖੋ ਆਪਾਂ ਇਸ ਮੌਕੇ ਗੱਲ ਕਰਦੇ ਰਹਿੰਦੇ ਆ ਵੀ ਆਟੋਨਮਸ ਗੱਡੀਆਂ ਜਾਂ ਉਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਵੱਧ ਰਹੀ ਹੈਗੀ ਆ,
ਪਰ ਜਿਸ ਤਰੀਕੇ ਨਾਲ ਇਹਦੇ ਐਕਸੀਡੈਂਟਸ ਹੋਏ ਆ, ਲੱਗਦਾ ਵੀ ਅਜੇ ਕਾਫੀ ਵਕਤ ਆਟੋਨਮਸ ਗੱਡੀਆਂ ਨੂੰ ਆਉਣ 'ਚ ਲੱਗ ਜਾਊਗਾ। ਕਰੂਜ਼ ਨੇ ਇਹ ਕਿਹਾ ਆ ਵੀ ਉਹਨਾਂ ਦੀਆਂ ਮਹਿਜ 50 ਤੋਂ ਵੱਧ ਜਿਹੜੀਆਂ ਉਹ ਗੱਡੀਆਂ ਨਹੀਂ ਹੋਣਗੀਆਂ, 50 ਜਾਂ ਉਸ ਤੋਂ ਘੱਟ ਹੀ ਡਰਾਈਵਰਲੈਸ ਵਹੀਕਲਸ ਆ ਉਹ ਆਪਰੇਟ ਕਰਨਗੀਆਂ ਦਿਨ ਦੇ ਟਾਈਮ, ਪਰ ਰਾਤ ਨੂੰ ਇਹ ਜਿਹੜਾ ਆંકੜਾ ਹੈ ਉਹ ਵੱਧ ਕੇ 150 ਦੇ ਉੱਤੇ ਜਾ ਪਹੁੰਚੂਗਾ। ਜੀ, ਅਗਲੀ ਖਬਰ ਵੱਲ ਚਲੀਏ ਤੇ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਇੱਕ ਕਹਿੰਦੇ ਛੋਟਾ ਜਿਹਾ ਟੋਰਨੇਡੋ ਆਇਆ ਕੱਲ ਰਾਤ ਤੇ ਉਸਨੇ ਕਾਫੀ ਡੈਮੇਜ ਕੀਤਾ ਹੈਗਾ, ਜਿਹਦੇ ਨਾਲ ਬਹੁਤ ਸਾਰੇ ਜਿਹੜੇ ਟਰੀ ਆ ਉਹ ਟੁੱਟ ਕੇ ਡਿੱਗ ਵੀ ਪਏ ਹੈਗੇ ਆ। ਵੀਡੀਓਜ਼ ਬਹੁਤ ਜ਼ਿਆਦਾ ਉਹਦੀਆਂ ਜਿਹੜੀਆਂ ਸ਼ੇਅਰ ਹੋ ਰਹੀਆਂ ਹੈਗੀਆਂ। ਫ੍ਰਿਜ਼ਨੋ ਦੇ ਵਿੱਚ ਇਦਾਂ ਦਾ ਟੋਰਨੇਡੋ ਆਉਣਾ ਬੜੀ ਕਹਿੰਦੇ ਹੈਰਾਨੀ ਵਾਲੀ ਗੱਲ ਹੈਗੀ ਆ। ਨੈਸ਼ਨਲ ਵੈਦਰ ਸਰਵਿਸ ਜੋ ਹੈਨਫੋਰਡ ਦੇ ਵਿੱਚ ਆ, ਉਹਨਾਂ ਨੇ ਇਹ ਕਨਫਰਮ ਕੀਤਾ ਵੀ ਬੈਲਮਾਉਂਟ ਤੇ ਟੈਂਪਰੈਂਸ ਐਵਨਿਊ ਦਾ ਜੋ ਏਰੀਆ ਹੈ, ਇੱਥੇ ਇਸ ਟੋਰਨੇਡੋ ਨੇ ਹਿੱਟ ਕੀਤਾ ਸੀਗਾ ਅਲੋਂਗ ਟੈਂਪਰੈਂਸ ਐਵਨਿਊ ਥਰੂ ਕਲੋਵਿਸ, ਤੇ ਉਹ ਤੋਂ ਬਾਅਦ ਇਹ ਫ੍ਰਿਜ਼ਨੋ ਏਰੀਆ ਦੇ ਵਿੱਚ ਐਂਟਰ ਹੋਇਆ ਹੈਗਾ। ਬੈਲਮਾਉਂਟ ਦਾ ਜੋ ਕੰਟਰੀ ਕਲੱਬ ਏਰੀਆ ਆ ਉਸ ਨੂੰ ਕਲੋਜ਼ ਕੀਤਾ ਗਿਆ ਸੰਡੇ ਪੂਰਾ ਹੀ, ਜੀ ਕਿਉਂਕਿ 40 ਦੇ ਕਰੀਬ ਵੱਧ ਜਿਹੜੇ ਵੱਡੇ ਟਰੀ ਆ ਉਹ ਉੱਥੇ ਡਿੱਗ ਪਏ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਡੇਵਿਸ ਦੇ ਵਿੱਚ ਇੱਕ ਟਾਈਮ ਦੇ ਉੱਤੇ ਜਿਹੜਾ ਬੰਬ ਥ੍ਰੈਟ ਹੋ ਗਿਆ ਸੀ, ਇਸ ਨੂੰ ਬਾਅਦ ਦੇ ਵਿੱਚ ਕਲੀਅਰ ਕੀਤਾ ਗਿਆ ਤੇ ਇਵੈਕੂਏਸ਼ਨਸ ਆ ਉਹਨਾਂ ਨੂੰ ਲਿਫਟ ਹੁਣ ਕਰ ਦਿੱਤਾ ਗਿਆ ਆ। ਡੇਵਿਸ ਪੁਲਿਸ ਡਿਪਾਰਟਮੈਂਟ ਨੂੰ ਜਿਹੜਾ ਡਿਸਪੈਚਰਸ ਨੇ ਦੱਸਿਆ ਵੀ ਲਾਇਬ੍ਰੇਰੀ, ਉੱਥੇ ਦੀ ਜਿਹੜੀ ਲਾਇਬ੍ਰੇਰੀ ਆ ਯੂਲੋ ਕਾਉਂਟੀ ਲਾਇਬ੍ਰੇਰੀ ਆ, ਉੱਥੇ ਬੰਬ ਹੋ ਸਕਦਾ ਆ। ਇਹ ਦੁਪਹਿਰ 2 ਵਜੇ ਦੀ ਜਿਹੜੀ ਘਟਨਾ ਆ ਤੇ ਉਹਨਾਂ ਨੇ ਲੋਕਾਂ ਨੂੰ ਉਸ ਇਲਾਕੇ ਤੋਂ ਪਰੇ ਰਹਿਣ ਦੇ ਲਈ ਹੀ ਦੱਸਿਆ। 3 ਘੰਟੇ ਬਾਅਦ ਦੇ ਵਿੱਚ ਡੇਵਿਸ ਪੁਲਿਸ, ਯੂਲੋ ਕਾਉਂਟੀ ਦੇ ਸ਼ੈਰਿਫ ਆਫਿਸ ਤੇ ਉਹਨਾਂ ਦੇ ਜਿਹੜੇ ਇਨਵੈਸਟੀਗੇਟਰਸ ਆ ਉਹਨਾਂ ਨੇ ਇਸ ਦੀ ਜਾਂਚ ਕਰਦੇ ਹੋਏ ਦੇਖਿਆ ਵੀ ਇਹ ਜਿਹੜਾ ਬੰਬ ਥ੍ਰੈਟ ਆ ਮੋਸਟ ਪ੍ਰੋਬੇਬਲੀ ਇਹ ਨਕਲੀ ਸੀਗਾ ਤੇ 3 ਘੰਟਿਆਂ ਬਾਅਦ ਉਹਨਾਂ ਨੇ ਇਵੈਕੂਏਸ਼ਨਸ ਦੇ ਆਰਡਰ ਆ ਉਹਨਾਂ ਨੂੰ ਲਿਫਟ ਕਰ ਦਿੱਤਾ। ਇਸ ਕਰਕੇ ਡੇਵਿਸ ਜੁਆਇੰਟ ਯੂਨੀਫਾਈਡ ਸਕੂਲ ਡਿਸਟ੍ਰਿਕਟ ਤੇ ਨਾਰਥ ਡੇਵਿਸ ਐਲੀਮੈਂਟਰੀ ਸਕੂਲ ਆ ਉਹਨਾਂ ਨੂੰ ਵੀ ਇਵੈਕੂਏਟ ਕਰਨਾ ਪਿਆ। ਜੀ, ਆਪਾਂ ਸਟਾਕ ਮਾਰਕੀਟ ਦੀ ਵੀ ਗੱਲਬਾਤ ਕਰਨੀ ਹੈਗੀ ਆ ਤੇ ਚਾਈਨਾ ਦੀ ਇਕਨੋਮੀ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ ਵੀ ਬਹੁਤ ਇਸ ਟਾਈਮ ਸਿੱਕ ਆ, ਜੋ ਅਮਰੀਕਾ ਨੂੰ ਵੀ ਅਫੈਕਟ ਕਰੂਗੀ। ਚਾਈਨਾ ਦੇ ਵਿੱਚ ਇਸ ਟਾਈਮ ਜੋ ਯੂਥ ਅਨਪਲਾਇਮੈਂਟ ਆ, ਤੁਸੀਂ ਬਹੁਤ ਹੈਰਾਨ ਹੋ ਜਾਓਗੇ, ਉਹ 20% ਆ। ਬਹੁਤ ਵੱਡਾ ਨੰਬਰ ਆ। ਚਾਈਨਾ ਜੋ ਸੁਪਰ ਪਾਵਰ ਬਣ ਜਾ ਰਿਹਾ ਸੀ, ਉੱਦਾਂ ਦੇ ਮੁਲਕ ਦੀ ਜੇ ਅਨਪਲਾਇਮੈਂਟ 20% ਤੇ ਹੋਵੇ ਤਾਂ ਤੁਸੀਂ ਹਿਸਾਬ ਲਾਓ ਕੀ ਹੋਊਗਾ। ਚਾਈਨਾ ਜੋ ਆ ਉਹ 9% ਅਮਰੀਕਾ ਦਾ ਐਕਸਪੋਰਟ ਆ ਉਹ ਕਾਊਂਟ ਕਰਦਾ ਆ ਚਾਈਨਾ ਦੇ ਵਿੱਚ, ਤੇ ਕਹਿੰਦੇ ਵੀ ਗਰੋਥ ਰੇਟ ਬੜਾ ਘਟ ਰਿਹਾ ਹੈਗਾ। ਰਿਲੇਸ਼ਨ ਅੱਜ ਦੀ ਡੇਟ 'ਚ ਸਾਡੇ ਤੇ ਚਾਈਨਾ ਦੇ ਜਿਹੜੇ ਆ ਬਾਹਲੇ ਗੁੱਡ ਹੈ ਨਹੀਂ ਆਪਣੇ ਮੁਲਕ ਦੇ। ਸੋ ਆਉਣ ਵਾਲੇ ਸਮੇਂ 'ਚ ਇਕੋਨਮੀ ਕਿੱਧਰ ਨੂੰ ਜਾਂਦੀ ਆ, ਇਹਦਾ ਅਸਰ ਜ਼ਰੂਰ USA ਦੀਆਂ ਬਹੁਤ ਸਾਰੀਆਂ ਕੰਪਨੀਆਂ ਦੇ ਉੱਤੇ ਵੀ ਪਊਗਾ। ਚਾਈਨਾ ਦੀਆਂ ਮੇਜਰ ਕੰਪਨੀਆਂ, ਚਾਹੇ ਉਹ ਕੰਸਟਰਕਸ਼ਨ ਵਾਲੀ ਸੀ, ਉਹ ਫੇਲ ਹੋ ਚੁੱਕੀਆਂ ਹੈਗੀਆਂ ਇਸ ਟਾਈਮ ਦੇ ਉੱਤੇ। ਜੀ ਜੀ, ਬਿਲਕੁਲ। ਤੇ ਸਮਾਂ ਆਪਣਾ ਜਿਹੜਾ ਸਮਾਪਤੀ ਦੇ ਵੱਲ ਨੂੰ, ਉਸ ਤੋਂ ਪਹਿਲਾਂ ਦੱਸ ਜਾਈਏ ਰਾਸ਼ਟਰਪਤੀ ਬਾਈਡਨ ਉਹ ਅੱਜ ਹਵਾਈ ਦੇ ਵਿੱਚ ਪਹੁੰਚੇ, ਵੈਸਟ ਦੇ ਦੌਰੇ ਦੇ ਉੱਤੇ ਪਹੁੰਚੇ ਆ, ਆਪਣੀਆਂ ਛੁੱਟੀਆਂ ਵੀ ਮਨਾ ਰਹੇ ਸੀ। ਉਸੇ ਦਰਮਿਆਨ ਉਹਨਾਂ ਨੇ ਕਹਿੰਦੇ ਵੀ 1 ਦਿਨ ਦਾ ਦੌਰਾ ਜਿਹੜਾ ਆ ਹਵਾਈ ਦੇ ਲਈ ਰੱਖਿਆ, ਜਿੱਥੇ ਪ੍ਰੈਜ਼ੀਡੈਂਟ ਤੇ ਫਸਟ ਲੇਡੀ ਆ ਉਹ ਲਹਾਨੀਆ ਦੇ ਵਿੱਚ ਉੱਥੇ ਸਰਵਾਈਵਰਸ ਆ, ਪੀੜਤ ਆ ਜਿਹੜੇ ਬਚੇ ਆ, ਉਹਨਾਂ ਨੂੰ ਜਿਹੜੇ ਉੱਥੇ ਮਿਲਣਗੇ। 100 ਤੋਂ ਵੱਧ ਲੋਕ ਹੁਣ ਤੱਕ ਮਵਾਈ ਲਹਾਨੀਆਂ ਦੀ ਇਹਨਾਂ ਅੱਗਾਂ ਦੇ ਵਿੱਚ ਉਹ ਮਰ ਚੁੱਕੇ ਨੇ ਤੇ ਆંકੜਾ ਅਜੇ ਹੋਰ ਵੀ ਵੱਧ ਸਕਦਾ। 850 ਤੋਂ ਵੱਧ ਲੋਕ ਅਜੇ ਵੀ ਜਿਹੜੇ ਆ ਉਹ ਲਾਪਤਾ ਦੱਸੇ ਜਾ ਰਹੇ ਨੇ। ਸੋ ਫੈਡਰਲ ਸਰਕਾਰ, ਉਹਨਾਂ ਨੇ ਕਿਹਾ ਉੱਥੇ ਪਹੁੰਚ ਕੇ ਵੀ ਫੈਡਰਲ ਸਰਕਾਰ ਵੱਲੋਂ ਹਰ ਜਿਹੜੀ ਆ ਉਹ ਮਦਦ ਦਿੱਤੀ ਜਾਊਗੀ। ਬਾਈਡਨ ਦੇ ਸਵਾਗਤ ਦੇ ਵਿੱਚ ਮੌਈ ਸਟਰੋਂਗ ਦੇ ਨਾਲ ਐਫ ਬਾਈਡਨ, ਟਰੰਪ 1 ਇੱਦਾਂ ਦੇ ਜਿਹੜੇ ਬੋਰਡ ਵਾਲੇ ਲੋਕ ਵੀ ਉਹਨਾਂ ਦੇ ਸਾਹਮਣੇ ਸਵਾਗਤ ਲਈ ਖੜੇ ਸੀਗੇ। ਜੀ, ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਜੀ, ਸਟਾਕ ਦੇ ਵਿੱਚ ਅੱਜ ਹਫਤੇ ਦੀ ਸ਼ੁਰੂਆਤ ਤੇ ਡਾਓ ਜੋਨਸ 37 ਪੁਆਇੰਟ ਘਟ ਕੇ 34,464 ਦੇ ਉੱਤੇ ਬੰਦ ਹੋਇਆ। S&P 30 ਪੁਆਇੰਟ ਵੱਧ ਕੇ 4400 ਦੇ ਉੱਤੇ ਬੰਦ ਹੋਇਆ।
ਨੈਸਡੈਕ 207 ਪੁਆਇੰਟ ਵੱਧ ਕੇ 13,498 ਤੇ। ਸੋਨੇ ਦਾ ਭਾਅ $1924 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $81 ਪ੍ਰਤੀ ਬੈਰਲ, 10 ਈਅਰ ਯੀਲਡ 4.35%, ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 26,108 ਤੇ ਇਥੀਰੀਅਮ $1667 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ $83 ਤੇ 11 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $296 ਤੇ 40 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਤੇ ਜਾਂਦੇ ਜਾਂਦੇ ਆਪਾਂ ਜਿੰਨੇ ਵੀ ਸਾਡੇ ਸਮਾਲ ਬਿਜ਼ਨਸ ਓਨਰਸ ਆ ਉਹਨਾਂ ਦੇ ਬਾਬਤ ਦੱਸਦੇ ਜਾਈਏ। ਜੋ SB 553 ਬਿੱਲ ਹੈਗਾ ਉਹ ਰਾਈਟ ਨਾਓ ਪੌਜ਼ ਤਾਂ ਕੀਤਾ ਗਿਆ ਹੈ, ਜੋ ਅਸੈਂਬਲੀ ਦੀ ਅਪਰੋਪਰੀਏਸ਼ਨਸ ਕਮੇਟੀ ਹੈਗੀ ਆ, ਪਰ ਆਪਣੇ ਇੱਕ ਜਿਹੜਾ WhatsApp ਗਰੁੱਪ ਬਣਿਆ ਹੋਇਆ ਸੀ ਪੂਰੇ ਜ਼ੋਰ ਸ਼ੋਰ ਦੇ ਨਾਲ ਉਹਨੂੰ ਲੈਟਰ ਰਿਲੀਜ਼ ਕਰਤਾ। ਆਪਾਂ ਕੋਸ਼ਿਸ਼ ਕਰਾਂਗੇ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ ਵੀ ਸ਼ੇਅਰ ਕਰਨ ਨੂੰ। ਸੋ 16 ਦੇ 16 ਜਿਹੜੇ ਅਸੈਂਬਲੀ ਮੈਂਬਰਸ ਆ ਉਹਨਾਂ ਨੂੰ ਤੁਸੀਂ ਉਹ ਲੈਟਰ ਈਮੇਲ ਕਰ ਸਕਦੇ ਆ, ਪ੍ਰਿੰਟ ਕਰਕੇ, ਸਾਈਨ ਕਰਕੇ ਜਾਂ ਉਹਨੂੰ ਅਟੈਚ ਕਰਕੇ। ਸੋ ਉਹ ਜ਼ਰੂਰ ਤੁਸੀਂ ਚੈੱਕ ਕਰ ਲਿਓ। ਬਾਕੀ ਤੁਹਾਨੂੰ ਕਾਲਾਂ ਕਰਦੇ ਹੀ ਹੋਣੇ ਹੋਰ ਸਟੋਰਾਂ ਵਾਲੇ ਵੀ ਇੱਕ ਦੂਜੇ ਨੂੰ। ਸੋ ਵੱਧ ਤੋਂ ਵੱਧ ਇਹਦਾ ਜਿਹੜਾ ਵਿਰੋਧ ਕਰੋ, ਠੰਡੇ ਹੋ ਕੇ ਨਾ ਬੈਠੋ, ਨਹੀਂ ਤਾਂ ਫਿਰ ਜੇ ਇੱਕ ਵਾਰੀ ਇਹ ਬਿੱਲ ਪਾਸ ਹੋ ਗਿਆ ਫਿਰ ਇਹਨੂੰ ਓਵਰਟਰਨ ਕਰਨਾ ਬੜਾ ਔਖਾ ਹੋਊਗਾ ਜੀ। ਇੱਥੇ ਹੀ ਹੁਣ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। USA। ਰੱਬ ਰੱਖਾ।